ਦਰਬਾਰ ਸਾਹਿਬ ਦੇ ਵਿੱਚ ਇਸ ਟਾਈਮ ਇੰਡੀਆ ਤੋਂ ਆਏ ਹੋਏ ਯਾਤਰੀਆਂ ਨਾਲ ਅਸੀਂ ਗੱਲ ਕਰਾਂਗੇ। ਗੁਰਦੁਆਰਾ ਦੇਖ ਕੇ ਬਹੁਤ ਮਨ ਪ੍ਰਸੰਨ ਹੋਇਆ ਜੀ। ਬਹੁਤ ਮੇਨਟੇਨ ਕੀਤਾ, ਬਹੁਤ ਹੀ ਵਧੀਆ ਸੁੰਦਰ ਬਣਾਇਆ ਜੀ। ਲੁਧਿਆਣਾ ਹੈ ਜੀ। ਮੇਰਾ ਨਾਮ ਜਸਪਾਲ ਕੌਰ ਆ। ਅਸੀਂ ਹਰ ਸਾਲ ਆਉਂਦੇ ਹਾਂ 13 ਤੋਂ ਲੈ ਕੇ, ਪਰ ਪਿਛਲੇ ਸਾਲ ਤੋਂ ਲੈ ਕੇ ਹੁਣ ਤਾਈਂ ਜੋ ਵੀ ਕੰਮ ਹੋਇਆ, ਇੱਕ ਸਾਲ ਦੇ ਵਿੱਚ ਇੰਨਾ ਕੰਮ ਕਰਨਾ ਸੌਖਾ ਨਹੀਂ ਗੁਰਦੁਆਰਾ ਸਾਹਿਬ ਦਾ। ਜਿਸ ਤਰ੍ਹਾਂ ਤੁਹਾਡੀ ਸਰਕਾਰ ਨੇ ਇਹ ਕੰਮ ਕੀਤਾ ਹੈ ਨਾ, ਕੋਈ ਇੰਨਾ ਕਰ ਨਹੀਂ ਸਕਦਾ ਜੀ। ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ। ਪਿਛਲੇ ਸਾਲ ਅਸੀਂ ਆਏ ਇੱਥੇ, ਮਤਲਬ ਇਹ ਕੱਚੀ ਜਗ੍ਹਾ ਸੀ, ਸੜਕਾਂ ਸੀ, ਨਹੀਂ ਸੀ ਇੰਨੀ ਬਣੀ, ਪਰ ਇੱਕ ਸਾਲ ਦੇ ਅੰਦਰ ਇੰਨਾ ਕੀਤਾ ਹੈ ਤੇ ਇੰਨਾ ਕੋਈ ਗਵਰਨਮੈਂਟ ਕਰ ਨਹੀਂ ਸਕਦੀ ਜੀ। ਸਾਨੂੰ ਇੰਨੀ ਖੁਸ਼ੀ ਹੋਈ, ਅਸੀਂ ਤੁਹਾਨੂੰ ਦੱਸ ਨਹੀਂ ਸਕਦੇ। ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਸਾਨੂੰ। ਪਰ ਇਹ ਹੈ ਕਿ ਪ੍ਰਮਾਤਮਾ ਇਸੇ ਤਰ੍ਹਾਂ ਹੀ ਰੱਖੇ, ਦੋਨਾਂ ਮੁਲਕਾਂ ਨੂੰ ਇਸ ਤਰ੍ਹਾਂ ਹੀ ਮੇਲ ਕੇ ਰੱਖੇ ਜੀ। ਇਸ ਤਰ੍ਹਾਂ ਹੀ ਆਉਂਦੇ ਜਾਂਦੇ ਰਹੀਏ, ਮਿਲਦੇ ਰਹੀਏ, ਤੇ ਸਾਡੀਆਂ ਖੁਸ਼ੀਆਂ ਤੁਹਾਡੇ ਕੋਲ, ਤੁਹਾਡੀਆਂ ਖੁਸ਼ੀਆਂ ਸਾਡੇ ਕੋਲ ਇਸੇ ਤਰ੍ਹਾਂ ਹੀ ਆਉਂਦੀਆਂ ਜਾਂਦੀਆਂ ਰਹਿਣ ਜੀ। ਬਸ ਇਹੀ ਕਹਿੰਦੇ ਹਾਂ ਅਸੀਂ ਕਿ ਪ੍ਰਮਾਤਮਾ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਮੇਲ ਮਿਲਾ ਕੇ ਰੱਖੇ। ਜੀ ਸਤਨਾਮ ਸਿੰਘ ਹੈ, ਮੈਂ ਨਵੀਂ ਦਿੱਲੀ ਤੋਂ ਆਇਆ। ਗੁਰਦੁਆਰਾ ਸਾਹਿਬ ਦੇਖੋ ਜੀ, ਮੈਂ ਪਹਿਲੀ ਵਾਰ ਆਇਆ ਵਾਂ और बहुत ही अच्छा लगा। ਇੰਨਾ ਵਧੀਆ ਪ੍ਰੋਗਰਾਮ ਹੈਗਾ, ਇੰਨਾ ਅੱਛਾ ਇੰਤਜ਼ਾਮ ਹੈਗਾ। ਇਮਰਾਨ ਖਾਨ ਨੇ ਇੰਨਾ ਵਧੀਆ ਪ੍ਰੋਗਰਾਮ ਕੀਤਾ ਹੈ ਕਿ ਅਸੀਂ ਇਹ ਪ੍ਰੋਗਰਾਮ ਜ਼ਿੰਦਗੀ ਦਿੱਲੀ 'ਚ ਨਹੀਂ ਵੇਖਿਆ ਹੈਗਾ। ਬਹੁਤ ਵਧੀਆ ਪ੍ਰੋਗਰਾਮ ਹੈ ਔਰ ਬੋਲੀ ਇੰਨੀ ਵਧੀਆ ਪਾਕਿਸਤਾਨ ਵਾਲਿਆਂ ਦੀ ਬੜੀ ਮਿੱਠੀ ਬੋਲੀ ਹੈਗੀ ਹੈ। ਸਾਡੇ ਨਾਲੋਂ ਜ਼ਿਆਦਾ ਮਿੱਠੇ ਬੰਦੇ ਨੇ, ਸਾਡੀ ਇੰਨੀ ਰਿਸਪੈਕਟ ਕੀਤੀ ਹੈ, ਇੰਨੀ ਇੱਜ਼ਤ ਮਾਨ ਦਿੱਤਾ ਇਹਨਾਂ ਨੇ। ਬਹੁਤ ਵਧੀਆ ਪ੍ਰੋਗਰਾਮ, ਅਸੀਂ ਖੁਸ਼ ਹੋ ਗਏ ਹਾਂ ਆਪਣੇ ਗੁਰੂ ਮਹਾਰਾਜ ਦੀ ਨਗਰੀ ਵਿੱਚ। ਮੇਰਾ ਨਾਮ ਕੁਲਵੰਤ ਕੌਰ ਜੀ, ਤੇ ਸੂਰਤ ਮਲੀ ਧਿਆਨਪੁਰ ਕੋਲੀ ਦੀ ਰਹਿਣ ਵਾਲੀ ਹਾਂ। ਤੇ ਬਾਬਾ ਜੀ ਨੂੰ ਲੱਖ ਲੱਖ ਵਧਾਈਆਂ ਸਾਰੇ ਜਗਤ ਨੂੰ, ਗੁਰੂ ਨਾਨਕ ਦੀਆਂ, ਤੇ ਸਲਾਮ ਖਾਨ ਨੂੰ ਤੇ ਸਿੱਧੂ ਸਾਹਿਬ ਨੂੰ ਲੱਖ ਲੱਖ ਵਧਾਈਆਂ ਜਿਨ੍ਹਾਂ ਸਾਨੂੰ ਦੋਵਾਂ ਨੂੰ ਇੱਕ ਕੀਤਾ। ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਤੇ ਮੇਰੇ ਬਾਬੇ ਨਾਨਕ ਨੇ ਕਈ ਚਿਹਰੇ ਇਹੋ ਜਿਹੀਆਂ 20 ਸਾਲ ਲੱਗ ਜੇ, ਇਹੋ ਜਿਹਾ ਕੋਈ ਬਣਦਾ ਨਹੀਂ। ਮੇਰੇ ਬਾਬੇ ਨਾਨਕ ਨੇ ਅੱਖਾਂ ਮੀਟੀਆਂ, ਸਭ ਕੁਝ ਕਰਤਾ। ਬਾਬੇ ਨਾਨਕ ਦਾ ਧੰਨਵਾਦ, ਬਾਬੇ ਨਾਨਕ ਦੀ ਧਨ ਕਮਾਈ, ਬਾਬੇ ਨਾਨਕ ਦੀ ਵੱਡੀ ਕਮਾਈ, ਬਾਬੇ ਨਾਨਕ ਦੀ ਵੱਡੀ ਕਮਾਈ। ਔਰ ਮਹਾਰਾਜ ਸੱਚੇ ਪਾਤਸ਼ਾਹ, ਮੇਰੇ ਜਨਮ ਮੇਰਾ ਹੋਇਆ ਸੀ ਉਦੋਵਾਲੀ ਰਹਿਣ ਦਾ, ਤੇ ਰੂਟ ਸਿੰਘ ਦੀ ਮੈਂ ਬੇਟੀ ਆ। ਮਾਤਾ ਮੇਰੀ ਦਾ ਨਾਂ ਗੁਰਦੀਪ ਕੌਰ ਆ। ਤੇ ਲਾਗੇ ਹੀ ਆ ਸਾਡੇ ਡੇਰੇ ਬਾਬੇ ਨਾਨਕ ਦੇ, ਲਾਗੇ ਹੀ ਮੇਰੇ ਸਹੁਰੇ ਤੇ ਲਾਗੇ ਮੇਰੇ ਪੇਕੇ। ਤੇ ਅਸੀਂ ਬੜੇ ਭਾਗਾਂ ਵਾਲੇ ਆ, ਅਸੀਂ ਝੱਟ ਆ ਜਾ ਕਰਨਾ ਗੁਰੂ ਦੇ ਦਰਸ਼ਨ ਕਰਨ। ਗੁਰੂ ਨਾਨਕ ਨੇ ਬਹੁਤ ਮਿਹਰ ਕੀਤੀ ਸਾਡੇ ਤੇ। ਹਰਜੀਤ ਸਿੰਘ ਗਾਂਧੀ, ਤਰਨਤਾਰਨ ਇੰਡੀਆ ਤੋਂ ਆਇਆ। ਮੈਂ ਪਾਕਿਸਤਾਨ ਸਰਕਾਰ, ਵਕਫ ਬੋਰਡ, ਬਾਕੀ ਸਾਰੇ ਪ੍ਰਸ਼ਾਸਨ ਨੂੰ ਵਧਾਈ ਦਿੰਦਾ ਕਿ ਉਹਨਾਂ ਬੜੇ ਥੋੜ੍ਹੇ ਸਮੇਂ 'ਚ ਇਹ ਪ੍ਰੋਜੈਕਟ ਮੁਕੰਮਲ ਕੀਤਾ। ਜਦੋਂ ਅਸੀਂ ਪਿਛਲੇ ਸਾਲ ਆਏ ਸੀ, ਇਹਦਾ ਨੀਂਹ ਪੱਥਰ ਰੱਖਿਆ ਸੀ। ਉਸ ਤੋਂ ਲੈ ਕੇ ਇੰਨੇ ਥੋੜ੍ਹੇ ਸਮੇਂ 'ਚ ਐਡਾ ਸਾਰੀ ਦੁਨੀਆ 'ਚ ਸਭ ਤੋਂ ਵੱਡਾ ਗੁਰਦੁਆਰਾ ਤਿਆਰ ਕਰਨਾ, ਇਹ ਇਮਰਾਨ ਅਤੇ ਸਿੱਧੂ ਦੀ ਦੋਸਤੀ ਦੇ ਕਰਕੇ ਇਹ ਜਿਹੜਾ ਸਹੀ ਹੋਇਆ। ਸੋ ਮੈਂ ਸਾਰੇ ਪਾਕਿਸਤਾਨ ਸਰਕਾਰ ਨੂੰ, ਵਕਫ ਬੋਰਡ ਨੂੰ, ਸਾਰੇ ਪ੍ਰਸ਼ਾਸਨ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਵਿੰਦਰਪਾਲ ਸਿੰਘ ਇੰਡੀਆ ਤੋਂ ਆਇਆ ਹਾਂ। ਅੰਮ੍ਰਿਤਸਰ ਦੀ ਜਨਮ ਭੂਮੀ, ਜਿੱਥੇ ਸ੍ਰੀ ਗੁਰੂ ਰਾਮਦਾਸ ਜੀ ਦਾ ਵਾਸਾ ਹੈ, ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਬਹੁਤਾ ਸਮਾਂ ਸੁਲਤਾਨਪੁਰ ਲੋਧੀ ਅਤੇ ਇੱਥੇ ਕਰਤਾਰਪੁਰ ਸਾਹਿਬ ਵਿਖੇ ਬਿਤਾਇਆ। ਇਹ ਅੱਜ ਦੋਵਾਂ ਮੁਲਕਾਂ ਦੀ ਜੋ ਸਾਂਝ ਸੀ, ਇਮਰਾਨ ਖਾਨ ਅਤੇ ਸਿੱਧੂ ਸਾਹਿਬ ਦੋਵਾਂ ਨੇ ਜੋ ਆਪਣੀ ਦੋਸਤੀ ਨਿਭਾਈ ਅਤੇ ਦੋਸਤਾਨਾ ਤਾਲੁਕਾਤ ਦੇ ਵਿੱਚ ਦੋਵਾਂ ਦੇਸ਼ਾਂ ਨੂੰ ਇੱਕ ਕਰਕੇ ਰੱਖ ਦਿੱਤਾ। ਮੈਂ ਅਵਤਾਰ ਸਿੰਘ ਖਨੂਜਾ ਇੰਡੀਆ ਦੇ ਮੱਧ ਪ੍ਰਦੇਸ਼ ਤੋਂ, ਇੰਦੌਰ ਤੋਂ ਆਇਆ ਹਾਂ। ਇੱਥੇ ਆ ਕੇ ਜੋ ਦੇਖਿਆ ਹੈ, ਜੋ ਇਹਨਾਂ ਨੇ ਇੱਕ ਸਾਲ ਦੇ ਅੰਦਰ ਇਤਨੇ ਇੰਤਜ਼ਾਮ ਕੀਤੇ ਨੇ, ਐਸੇ ਕਦੇ ਇੰਤਜ਼ਾਮ ਨਹੀਂ ਹੋਏ ਜੋ ਸਿੱਖ ਕੌਮ ਲਈ ਇਮਰਾਨ ਖਾਨ ਨੇ ਇਹ ਵਿਵਸਥਾ ਕੀਤੀ। ਉਹਦੇ ਵਾਸਤੇ ਸਿੱਖ ਕੌਮ ਹਮੇਸ਼ਾ ਇਹਦੀ ਆਭਾਰੀ ਰਹੇਗੀ। ਔਰ ਸਾਨੂੰ ਇੱਥੇ ਆ ਕੇ ਬਹੁਤ ਅੱਛਾ ਲੱਗਾ ਹੈ। ਸੁਣ ਕੇ ਬਹੁਤ ਪਹਿਲੇ ਡਰ ਲੱਗਦਾ ਸੀ, ਪਰ ਇੱਥੇ ਆ ਕੇ ਵੇਖੇ ਬਹੁਤ ਪ੍ਰੇਮ ਪਿਆਰ ਔਰ ਸਾਨੂੰ ਮਿਲਿਆ ਹੈ। ਉਸ ਦੇ ਵਾਸਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ੀਆਂ ਪ੍ਰਾਪਤ ਕੀਤੀਆਂ। ਮੈਂ ਡਾਕਟਰ ਕਮਲਜੀਤ ਕੌਰ ਬਤਰਾ, ਸ਼੍ਰੀਰਾਮਪੁਰ, ਤੇ ਅਸੀਂ ਇੱਥੋਂ ਦੇ ਪਿਆਰ ਨਾਲ ਅਸੀਂ ਭਰਪੂਰ ਹੋ ਕੇ ਜਾ ਰਹੇ ਹਾਂ। ਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦੀ ਸਭ ਸੰਗਤ ਨੂੰ, ਇੰਡੀਆ ਦੀ ਸੰਗਤ ਨੂੰ, ਪਾਕਿਸਤਾਨ ਦੀ ਸੰਗਤ ਨੂੰ, ਬਹੁਤ ਪੂਰੀ ਦੁਨੀਆ ਦੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ। ਤੇ ਸਪੈਸ਼ਲੀ ਇਮਰਾਨ ਖਾਨ ਜੀ ਦਾ ਸ਼ੁਕਰੀਆ ਅਦਾ ਕਰਨਾ ਹੈ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ, ਤੇ ਅਸੀਂ ਇਸ ਮੌਕੇ ਤੇ ਇਸ ਤੇ ਪਹੁੰਚ ਕੇ ਇਹ ਖੁਸ਼ੀਆਂ ਪ੍ਰਾਪਤ। ਗੁਰਬਚਨ ਸਿੰਘ ਭਾਕੜੇ। ਪਿਛਲੇ ਕੁਝ ਸਮੇਂ ਤੋਂ ਮੈਂ ਲਗਾਤਾਰ ਆਉਣ ਦਾ, ਆਪ ਹੀ ਗੁਰੂ ਸਾਹਿਬ ਬੁਲਾਉਂਦੇ ਨੇ, ਕਿਉਂਕਿ ਮੈਂ ਪਹਿਲਾਂ ਵੀ ਸਾਰਾ ਸਟਰਕਚਰ ਇੱਥੇ ਦਾ ਦੇਖਿਆ ਹੋਇਆ, ਪਿਛਲੇ ਸਾਲ ਵੀ ਦੇਖਿਆ ਸੀ। ਇੰਨੀ ਉਮੀਦ ਸਾਨੂੰ ਨਹੀਂ ਸੀ ਕਿ ਇੰਨੇ ਘੱਟ ਸਮੇਂ ਦੇ ਵਿੱਚ ਔਰ ਇੰਨਾ ਪੈਸਾ ਲਗਾ ਕੇ ਪਾਕਿਸਤਾਨ ਦੀ ਗਵਰਨਮੈਂਟ ਔਰ ਪੂਰਾ ਆਵਾਮ ਇੱਥੇ ਆ ਕੇ ਸਾਰਾ ਕੰਮ ਕਰਵਾ ਪਾਏਗਾ। ਬਹੁਤ ਖੁਸ਼ੀ ਹੋਈ ਹੈ।
ਪ੍ਰਧਾਨ ਮੰਤਰੀ ਸਾਹਿਬ ਇਮਰਾਨ ਖਾਨ ਦੀ। ਪਿਛਲੇ ਸਾਲ ਉਹਨਾਂ ਨੂੰ ਸੁਣਿਆ ਸੀ। ਆਮ ਤੌਰ ਤੇ ਪੋਲੀਟੀਕਲ ਲੀਡਰ ਜਿਹੜੇ ਨੇ ਉਹ ਜਿਹੜਾ ਕਹਿੰਦੇ ਉਹ ਕਰਦੇ ਨਹੀਂ, ਆਮ ਆਵਾਮ ਨੂੰ ਕੁਝ ਕਹਿ ਕੇ ਜਾਂਦੇ ਲੇਕਿਨ ਪੂਰਾ ਨਹੀਂ ਕਰਦੇ। ਲੇਕਿਨ ਇਹ ਉਹਨਾਂ ਦਾ ਇੱਕ ਬਾਬੇ ਨਾਨਕ ਦਾ ਹੱਥ ਉਹਨਾਂ ਦੇ ਸਿਰ ਤੇ ਹੈ ਜਿਹੜਾ ਉਹਨਾਂ ਨੇ ਕਰਵਾਇਆ। ਪਿਛਲੇ ਸਾਲ ਜੋ ਕਿਹਾ ਸੀ ਉਸ ਸਮੇਂ ਤੋਂ ਘੱਟ ਸਮੇਂ ਵਿੱਚ ਉਹਨਾਂ ਨੇ ਪੂਰਾ ਕਰਾਇਆ। ਦੂਸਰੀ ਗੱਲ ਇਹ ਕਿ ਪੂਰਾ ਪਾਕਿਸਤਾਨ ਇਸ ਟਾਈਮ ਤੇ ਇੱਥੇ ਹੈ, ਚਾਹੇ ਉਹ ਕਿਸੇ ਡਿਪਾਰਟਮੈਂਟ ਦਾ ਕਿਉਂ ਨਹੀਂ ਗਾ। ਬਹੁਤ ਔਖਾ ਕੰਮ ਸੀ ਜਿਹੜਾ ਬਾਬੇ ਨਾਨਕ ਨੇ ਔਰ ਇਮਰਾਨ ਸਾਹਿਬ ਦੀ ਅਗਵਾਈ ਦੇ ਹੇਠ ਇਹ ਕੰਮ ਕੀਤਾ ਗਿਆ। ਮੇਰਾ ਕੱਲ੍ਹ ਵੀ ਮਨ ਖਰਾਬ ਇੱਥੇ ਆ ਕੇ ਹੋਇਆ ਸੀ, ਕਿਉਂ ਪਿਛਲਾ ਪਹਿਲਾਂ ਦੇਖਿਆ ਹੋਇਆ ਸੀ ਤੇ ਅਸੀਂ ਇੱਕ ਸੁਪਨਾ ਮੰਨਦੇ ਹਾਂ ਕਿ ਜਿਸ ਤਰ੍ਹਾਂ ਸੁਪਨੇ ਦੇ ਵਿੱਚ ਇਹ ਚੀਜ਼ ਹੋ ਜਾਂਦੀ ਹੈ ਉਸ ਤਰੀਕੇ ਨਾਲ ਹੋਇਆ। ਔਰ ਅਸੀਂ ਅੱਗੇ ਵੀ ਉਮੀਦ ਕਰਦੇ ਹਾਂ ਕਿ ਜਿਹੜੇ ਪੋਲੀਟੀਕਲ ਲੈਵਲ ਤੇ ਚੀਜ਼ਾਂ ਚੱਲ ਰਹੀਆਂ ਨੇ ਉਹ ਖਤਮ ਹੋਣ, ਤਾਂ ਕਿ ਅਸੀਂ ਜਿਹੜੇ ਦੋਨੋਂ ਭਰਾ ਪਹਿਲਾਂ ਵਿਛੜੇ ਹਾਂ ਉਹ ਇੱਕ ਹੋਈਏ, ਉਹੀ ਭਰਾ ਪਿਆਰ, ਉਹੀ ਇੱਕ ਦੂਸਰੇ ਨਾਲ ਮਿਲਵਰਤਨ ਕੀਏ। ਮੈਨੂੰ ਬਹੁਤ ਅੱਛਾ ਲੱਗਦਾ, ਮੈਂ ਆਪਣਾ ਸਮਾਂ ਕੱਢ ਕੇ ਹਮੇਸ਼ਾ ਮਹਾਰਾਜ ਅਗੀ ਅਰਦਾਸ ਕਰਦਾ ਕਿ ਮੈਨੂੰ ਪਾਕਿਸਤਾਨ ਦੇ ਦਰਸ਼ਨ ਇੱਕ ਵਾਰੀ ਫਿਰ ਕਰਾਂ। ਉਹ ਮਿਹਰ ਕਰਦਾ 4-5 ਸਾਲ ਤੋਂ ਲਗਾਤਾਰ ਆਏ ਹਾਂ। ਅਸੀਂ ਸਭ ਇੰਨੇ ਕੁ ਖੁਸ਼ ਹਾਂ ਕਿ ਸ਼ਾਇਦ ਅਸੀਂ ਆਪਣੇ ਕੰਟਰੀ 'ਚ ਇੰਨਾ ਕੰਮ ਨਾ ਕਰਵਾ ਸਕੀਏ ਜੋ ਇੱਥੇ ਦੇਖ ਕੇ ਕੀਤਾ ਹੈਗਾ। ਇਸ ਕਰਕੇ ਫਿਰ ਇੱਕ ਵਾਰੀ ਪੂਰੇ ਆਵਾਮ ਨੂੰ, ਪਾਕਿਸਤਾਨ ਦੇ ਨੂੰ, ਔਰ ਜਿਨ੍ਹਾਂ ਨੇ ਇਹਦੇ 'ਚ ਹਿੱਸਾ ਪਾਇਆ ਹੈਗਾ ਕਿਸੇ ਰੂਪ ਦੇ ਵਿੱਚ ਹੀ, ਉਹ ਸਭ ਨੂੰ ਲੱਖ ਲੱਖ ਵਧਾਈਆਂ ਦਿੰਦਾ ਔਰ ਉਮੀਦ ਇਹ ਲੈ ਕੇ ਜਾ ਰਿਹਾ ਕਿ ਅੱਗੇ ਤੋਂ ਵੀ ਜੋ ਇਹ ਕਹਿਣਗੇ ਉਹ ਕਰਨ। मेरा नाम बाबा इंदर सिंह है और मैं दिल्ली ਤੋਂ ਤਿਲਕ ਨਗਰ ਤੋਂ ਆਇਆ ਹਾਂ ਔਰ ਗੁਰੂ ਦੀ ਨਗਰੀ ਦੇ ਵਿੱਚ ਆ ਕੇ ਗੁਰੂ ਨਾਨਕਾਣਾ ਸਾਹਿਬ ਦੇ ਵਿੱਚ ਬਹੁਤ ਹੀ ਆਨੰਦ ਲਿਆ ਹੈ ਔਰ ਇਮਰਾਨ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਇਹ ਸਾਰੀ ਮਤਲਬ ਜਿਤਨੇ ਕਿ ਸਾਡੇ ਵੱਡੇ ਇੱਥੋਂ ਦੇ ਹਨ ਸਰਪੰਚ ਔਰ ਜਿਹੜੇ ਜਿਨ੍ਹਾਂ ਨੇ ਇਹ ਰਸਤਾ ਖੋਲ੍ਹਣ ਵਾਸਤੇ ਰਾਤ ਔਰ ਦਿਨ ਇੱਕ ਕੀਤਾ ਹੈ, ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਗੁਰੂ ਦੇ ਦਰਸ਼ਨ ਕਰਾਏ। ਮੇਰੀ ਉਮਰ 65 ਸਾਲ ਦੀ ਹੋ ਗਈ ਹੈ, ਪਰ 65 ਸਾਲ ਦੇ ਵਿੱਚ ਅਸੀਂ ਕਦੀ ਇੱਕ ਵਾਰੀ ਵੀ ਨਹੀਂ ਸਾਨੂੰ ਮੌਕਾ ਮਿਲਿਆ ਕਿ ਅਸੀਂ ਨਨਕਾਣਾ ਸਾਹਿਬ ਦੇ ਜਾਂ ਇੱਥੇ ਦੇ ਅਸੀਂ ਦਰਸ਼ਨ ਕਰ ਪਾਵਾਂਗੇ। ਹੁਣ ਸਾਨੂੰ ਮੌਕਾ ਮਿਲਿਆ, ਇਮਰਾਨ ਸਾਹਿਬ ਨੇ ਔਰ ਪੰਜਾਬ ਸਰਕਾਰ ਨੇ ਔਰ ਦਿੱਲੀ ਸਰਕਾਰ ਨੇ ਦੋਨਾਂ ਨੂੰ ਇੱਕ ਮਿਲਾ ਕੇ ਸਾਡੇ ਦਿਲਾਂ ਦੇ ਵੀ ਵੈਰ ਕੱਢ ਦਿੱਤੇ ਨੇ ਔਰ ਰਸਤੇ ਖੋਲ੍ਹ ਦਿੱਤੇ ਨੇ। ਉਹਨਾਂ ਦੇ ਵਿੱਚ ਅਸੀਂ ਬਹੁਤ ਖੁਸ਼ ਹਾਂ। ਇੱਥੇ ਆ ਕੇ ਜੋ ਸਾਨੂੰ ਮਾਨ ਮਰਿਆਦਾ ਇੱਜ਼ਤ ਮਿਲੀ ਹੈ ਉਹਦੇ ਨਾਲ ਅਸੀਂ ਇਮਰਾਨ ਸਾਹਿਬ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਲੰਮੀ ਆਜੂ ਮੰਗਦੇ ਹਾਂ ਉਹਨਾਂ ਦੀ ਕਿ ਐਸਾ ਸਾਡੇ ਵਿੱਚ ਰਾਜਾ ਆਇਆ ਜਿਹਨੇ ਸਭ ਨੂੰ ਮਿਲਾ ਦਿੱਤਾ ਹੈ, ਸਾਰੇ ਭਰਾਵਾਂ ਨੂੰ ਇੱਕੋ ਜਿਹਾ ਬਣਾ ਦਿੱਤਾ ਹੈ। ਇੱਥੇ ਸਾਡੀ ਰਹਿਣ ਦੀ ਵਿਵਸਥਾ, ਬੱਸਾਂ ਦੀ ਵਿਵਸਥਾ, ਹਰ ਚੀਜ਼ ਦੀ, ਖਾਣ ਦੀ, ਲੰਗਰ ਦੀ, ਯਾਨੀ ਕਿ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਨਹੀਂ ਹੋ ਸਕਦਾ ਜੋ ਇਮਰਾਨ ਸਾਹਿਬ ਨੇ ਇੱਥੇ ਸਾਡੇ ਵਾਸਤੇ ਬੰਦੋਬਸਤ ਕੀਤਾ ਹੈ ਗੁਰੂ ਦੀ ਸੰਗਤਾਂ ਵਾਸਤੇ। ਔਰ ਗੁਰੂ ਨਾਨਕ ਦੇ ਦਰਸ਼ਨ ਕਰਕੇ ਸਾਡਾ ਮਨ ਪ੍ਰਸੰਨ ਹੋ ਗਿਆ ਹੈ ਕਿ ਇਹ ਪਾਕਿਸਤਾਨ ਚੜ੍ਹਦੀ ਕਲਾ ਦੇ ਵਿੱਚ ਰਵੇ। ਮੈਂ ਯੂਕੇ ਤੋਂ ਸਾਊਥਹੈਂਪਟਨ ਤੋਂ ਆਇਆ ਨੇ ਕਿ ਇਸ ਸਕੇਲ ਤੇ ਇਟਸ ਨਾਟ ਵੈਰੀ ਈਜ਼ੀ, ਇੰਨਾ ਆਸਾਨ ਨਹੀਂ ਇੰਨੀ ਸ਼ਾਰਟ ਵਿੱਚ ਇਹੋ ਜਿਹਾ ਪ੍ਰੋਗਰਾਮ ਸੈੱਟ ਕਰਨਾ, ਕਿਉਂਕਿ ਮੇਰਾ ਪ੍ਰੋਫੈਸ਼ਨ ਇੰਜੀਨੀਅਰ ਹੈ। ਇਟ ਟੇਕ ਸਮ ਟਾਈਮ, ਥੋੜਾ ਟਾਈਮ ਜ਼ਰੂਰੀ ਲੱਗਦਾ ਹੈ ਇਹੋ ਜਿਹੇ ਕਰਨ ਵਾਸਤੇ, ਪਰ ਜੋ ਵੀ ਕੁਛ ਕੀਤਾ ਹੈ ਦੋਵਾਂ ਦੇਸ਼ਾਂ ਨੂੰ ਐਂਡ ਕਿਹਨਾਂ ਨੇ ਮੇਰੇ ਸਾਂਝ ਪਾਈਏ, ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਬਹੁਤ ਕਿ ਜੋ 75 ਸਾਲ ਅਸੀਂ ਨਹੀਂ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ, ਉਹ 11 ਮਹੀਨੇ ਦੀ ਮਿਹਨਤ ਦੇ ਕਾਰਨ ਇਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋਏ। ਅਸੀਂ ਪਾਕਿਸਤਾਨ ਗੌਰਮੈਂਟ, ਇਮਰਾਨ ਸਾਹਿਬ, ਸਿੱਧੂ ਸਾਹਿਬ, ਭਾਰਤ ਸਰਕਾਰ ਤੇ ਸਾਰੇ ਆਪ ਦੇ ਮੀਡੀਆ ਲੋਕਾਂ ਦਾ ਬਹੁਤ ਅਸੀਂ ਆਭਾਰੀ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਚੜ੍ਹਦੀ ਕਲਾ 'ਚ ਰਹੇ। ਅਸੀਂ ਭਾਈ ਭਾਈ ਬਣੇ ਰਹੀਏ। ਵਾਹ, ਕੋਈ ਕਿਆ ਸਾਡੇ ਵਿੱਚ ਕਰਾਨਾ ਹੋਵੇ ਕਿਸੇ ਕਿਆ ਦਾ। ਗੱਲ ਆ ਕਿ ਗੁਰਦੁਆਰਾ ਸਾਹਿਬ ਬਣਿਆ, ਖੁੱਲਿਆ ਤੇ ਅੱਜ ਇੰਡੀਆ ਤੋਂ ਆਏ ਹੋਏ ਸਾਰੇ ਸਾਡੇ ਸਿੱਖ ਭੈਣ ਭਰਾ ਵੀ ਇਹੀ ਕਹਿ ਰਹੇ ਕਿ ਪਾਕਿਸਤਾਨ ਚੜ੍ਹਦੀ ਕਲਾ 'ਚ ਰਵੇ, ਪਾਕਿਸਤਾਨ ਤਰੱਕੀ ਕਰੇ, ਪਾਕਿਸਤਾਨ ਇੱਦਾਂ ਹੀ ਕਾਇਮ ਦਾਇਮ ਰਵੇ। ਤੇ ਇਹਨਾਂ ਦੀਆਂ ਦੁਆਵਾਂ ਵੀ ਕਬੂਲੀਅਤ ਦੀਆਂ ਮੁੰਤਜ਼ਰ ਆ ਤੇ ਯਕੀਨਨ ਕਬੂਲ ਹੋਣਗੀਆਂ ਔਰ ਪਾਕਿਸਤਾਨ ਇੱਦਾਂ ਹੀ ਹੱਸਦਾ ਵਸਦਾ ਰਹੇਗਾ।